ਤੇ ਇਹ ਆ ਗਈ ਵੱਡੀ ਹਵੇਲੀ। ਇਹ ਹਵੇਲੀ ਜਿਹੜੀ ਤੰਗ ਵਾਲੀਆਂ ਦੇ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸਾਂ, ਇਹਦੇ ਵਿੱਚ ਉਤਲੀ ਮੰਜ਼ਲ ਦੇ ਜਿਹੜੀ ਉਹ ਮਾਰੀ ਚੱਕੀ ਤੁਸੀਂ ਵੀ ਕਦੀ ਪੀਤੀ ਹੈ? ਮੈਂ ਬਧਾਰੀ ਪੀ ਸੀ, ਹੁਣ ਪੀਤੀ ਨਹੀਂ। ਤੇ ਇਹ ਜਿਹੜੀ ਹੈਗੀ ਕਿੰਨੀ ਕੁ ਪੁਰਾਣੀ ਜੇ ਚੱਕੀ? ਇਹ ਬੜੀ ਪੁਰਾਣੀ ਆ। ਇਹ ਮੇਰੀ ਮਾਈ ਦਾ ਆ ਜਿਹੜਾ ਭਰਾ ਜਨਾ ਵੱਡਾ, ਹਾਂਜੀ, ਇਹ ਉਹਨਾਂ ਦੀ ਚੱਕੀ ਆ। ਉਹ ਦੇ ਗਏ ਕਿਸੇ ਦੇ ਘਰ ਮਾਸ਼ਕੀਆਂ ਨੂੰ, ਸਾਡੇ ਘਰ ਚੱਕੀ ਆ ਸੀ ਤੇ ਤਾਈ ਚਮਨ ਨੇ ਵੇਚ ਛੱਡੀ ਤਾਈ ਘਰ। ਤੇ ਆਹ ਕੀ ਜੇ? ਇਹ ਮੋਲੀ ਆ ਛੱਡਣ ਵਾਲੀ। ਵਾਹ ਜੀ ਵਾਹ। ਉਹ ਮੋਲੀ ਥੱਲੇ ਕੁਝ ਬਣੀ ਦੇ ਉਹ ਮੈਂ ਸੋਆ ਪਾਈ। ਤੇ ਉਖਲੀ ਕਿਤੇ ਵੇ? ਉਖਲੀ ਆ ਵੇਖਾਂ, ਉਹ ਮੈਂ ਸੋਆ ਪਾਈ, ਪਾਣੀ ਹੀ ਪਿਆ ਦਾ। ਤੇ ਮੈਂ ਆ ਵੇਖਾਂ, ਇਹ ਪੱਕੀ ਹਾਲੇ ਨਾਲ ਬਣਾਈ ਉਹਨਾਂ ਨੇ ਖੜਾ। ਵਾਹ ਜੀ ਵਾਹ। ਇਹ ਫਿਰ ਮੈਂ ਮਿੱਟੀ ਲਾ ਕੇ ਨਾ ਆ ਵੇਖੀ ਆ, ਇਹ ਬਣੀ ਦੀ ਫਲ ਸੋਆ ਥੱਲੇ ਘਰ ਚ। ਚਲੋ ਕੋਈ ਗੱਲ ਕੋਈ ਨਹੀਂ। ਉਹ ਕਹਿੰਦਾ ਪਾਣੀ ਪੈ ਗਿਆ ਨੇ ਵਿੱਚ, ਤੇ ਮੈਂ ਕੱਢਾਂਗੀ ਇਹਨੂੰ ਤੇ ਕੱਢ ਕੇ ਤੇ ਇਹ ਪੁੱਟ ਕੇ ਫਿਰ ਦੁਬਾਰਾ ਬਣਾਉਣਾ ਇਹਨੂੰ। ਤੇ ਇਹ ਜਿਹੜੀ ਇਹਨਾਂ ਹੋ ਗਈ ਇਹਦੀ ਮੁਗਲੀ ਮੋਲੀ ਆ ਵੇਖਾਂ, ਤੁਹਾਨੂੰ ਦੱਸ ਰਹੀ ਹਾਂ ਛੱਡ ਕੇ ਇਹ ਉਦੋਂ ਇੰਜ ਕਰਕੇ ਛੱਡਦੀ ਹਾਂ। ਵਾਹ ਜੀ ਵਾਹ। ਆਹ ਕੱਢਦੀਆਂ ਸਾਂ। ਸਹੀ ਹੈ, ਸਹੀ ਹੈ ਨਾ। ਤੇ ਇਹ ਵੀ ਥੋੜੀ ਜਿਹੀ ਘੇੜ ਕੇ ਵਿਖਾ ਲਓ ਮੈਨੂੰ। ਚੱਕੀ ਆਹੋ, ਵਾਹ ਜੀ ਵਾਹ। ਆਹੋ ਇਹਨੇ ਥੋੜਾ ਘੇਰੋ ਨਾ, ਥੋੜਾ ਜਿਹਾ ਫੇਰੋ। ਵਾਹ ਜੀ ਵਾਹ। ਤੁਹਾਨੂੰ ਪਤਾ ਹੈ ਕਿ ਜਿੰਨੇ ਵੀ ਅਮੀਰ ਤਰੀਨ ਪਹਿਲੇ ਜ਼ਮਾਨੇ 'ਚ ਲੋਕ ਹੁੰਦੇ ਸਨ, ਉਹਨਾਂ ਦੇ ਘਰ ਤੰਗ ਗਲੀਆਂ 'ਚ ਹੁੰਦੇ ਸਨ। ਤੇ ਮੇਰੇ ਸੱਜੇ ਖੱਬੇ ਤੁਸੀਂ ਦੇਖ ਸਕਦੇ ਹੋ, ਸਾਰੇ ਪੁਰਾਣੇ ਘਰ ਨੇ। अस्सलाम वालेकुम दोस्तों, मैं औरंगजेब बेग और इस वक्त मौजूद हूँ सिरावाली गांव है। ये गुजरावाला पसरूर रोड पे है और बहुत पुराना गांव है। इसकी तारीख बहुत पुरानी है। यहाँ पर बहुत ज़्यादा अमीर तरीन सिख सरदार आबाद थे 1947 की पार्टीशन से पहले, और फिर 1947 की जब पार्टीशन हो गई तो जो सिख सरदार थे वो सारे इंडिया चले गए, और इंडिया से जो मुसलमान अपना घर बार छोड़कर वो यहाँ पर आ गए। तो आज भी यहाँ पर सिखों के पुराने घर उस वक्त में जो बहुत ही आलीशान कंडीशन में थे, बहुत बड़ी बड़ी हवेलियाँ थी, वो मौजूद हैं। चलिए आपको दिखाते हैं और साथ साथ ये भी बताते हैं कि यही वो सिरावाली गांव है जहाँ पर महाराजा रंजीत सिंह का बेटा खड़क सिंह, उसकी शादी हुई थी इसी गांव में। तो इसलिए इसकी हिस्ट्री बहुत पुरानी है। यहाँ पर मैजिस्ट्रेट की अदालत थी, वो अदालतें आज भी मौजूद हैं, उसकी अलग से मैंने वीडियो बनाई है। और ये जनाब आज आपको यहाँ पे पुराने घर दिखाते हैं, तंग गलियाँ, और उस दौर की 1947 की यादें ताज़ा करते हैं। ਅੱਛਾ, ਇਹ ਜਿਹੜਾ ਸਿਰਾਵਾਲੀ ਦਾ ਦਾਖਲੀ ਦਰਵਾਜ਼ਾ ਇਸ ਪਿੰਡ ਨੂੰ ਮਹਿਫੂਜ਼ ਕਰਨ ਵਾਸਤੇ ਉਸ ਦੌਰ ਦਾ ਬਣਿਆ, ਜਿਸ ਤਰ੍ਹਾਂ ਕਿ ਮੁਗਲੀਆ ਦੌਰ ਦੇ ਵਿੱਚ ਸ਼ਹਿਰਾਂ ਨੂੰ ਮਹਿਫੂਜ਼ ਕਰਨ ਵਾਸਤੇ ਦਰਵਾਜ਼ੇ ਬਣਾਏ ਸਨ, ਤੇ ਦਰਵਾਜ਼ਿਆਂ ਦੇ ਅੰਦਰ ਸਾਰਾ ਸ਼ਹਿਰ ਜਾਂ ਪਿੰਡ ਹੁੰਦਾ ਸੀ। ਤੇ ਇਹ ਦਰਵਾਜ਼ਾ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗਾ ਏ। ਇਹਦੇ ਅੰਦਰ ਹੀ ਸਿਰਾਵਾਲੀ ਵਾਲੇ ਜਿਹੜੇ ਸਰਦਾਰ ਨੇ, ਉਹਨਾਂ ਦੇ ਘਰ, ਉਹਨਾਂ ਦੇ ਮੱਲ ਔਰ ਉਹਨਾਂ ਦੀਆਂ ਹਵੇਲੀਆਂ ਜਿਹੜੀਆਂ ਕਿ ਕੁਛ ਹੱਦ ਤੱਕ ਅੱਜ ਵੀ ਮੌਜੂਦ ਨੇ। ਇਹ ਦਰਵਾਜ਼ੇ ਦੀ ਹੁਣ ਹਾਲਤ ਜਿਹੜੀ ਹੈ ਉਹ ਕੁਝ ਏਡੀ ਅੱਛੀ ਨਹੀਂ, ਕਿਉਂਕਿ ਅਰਸਾ ਦਰਾਜ਼ ਤੋਂ ਇਹ ਬੰਦ ਪਿਆ। ਤੇ ਇਹਦੇ ਬਿਲਕੁਲ ਸਾਹਮਣੇ ਜਾ ਕੇ ਨਾ ਤੇ ਅੱਜ ਤੁਹਾਨੂੰ ਅਸੀਂ ਦਿਖਾ ਲੈਂਦੇ ਹਾਂ ਕੁਝ ਚੰਦ ਇੱਕ ਜਿਹੜੇ ਬਚੇ ਹੋਏ ਘਰ ਨੇ, ਸਿੱਖਾਂ ਦੇ ਘਰ, ਬਲਕਿ ਜੱਟ ਸੰਧੂ ਜਿਹੜੇ ਹੈਗੇ ਸਨ ਉਹਨਾਂ ਦੇ ਘਰ, ਜਿਹੜਾ ਕਿ ਛੋਟੀਆਂ ਗਲੀਆਂ। ਤੁਹਾਨੂੰ ਪਤਾ ਹੈ ਕਿ ਜਿੰਨੇ ਵੀ ਅਮੀਰ ਤਰੀਨ ਪਹਿਲੇ ਜ਼ਮਾਨੇ 'ਚ ਲੋਕ ਹੁੰਦੇ ਸਨ, ਉਹਨਾਂ ਦੇ ਘਰ ਤੰਗ ਗਲੀਆਂ 'ਚ ਹੁੰਦੇ ਸਨ। ਤੇ ਮੇਰੇ ਸੱਜੇ ਖੱਬੇ ਤੁਸੀਂ ਦੇਖ ਸਕਦੇ ਹੋ, ਸਾਰੇ ਪੁਰਾਣੇ ਘਰ ਨੇ। ਸਿਰਾਵਾਲੀ ਜ਼ਿਲ੍ਹਾ ਸਿਆਲਕੋਟ ਤਹਿਸੀਲ ਇਹਦਾ ਡਸਕਾ। ਤੇ ਇਹ ਵੇਖੋ ਜਨਾਬ, ਇੱਕ ਬਾਕੀਆਤ ਮੈਨੂੰ ਨਜ਼ਰ ਆਈ ਹੈ, ਖਿੜਕੀਆਂ ਰਹਿ ਗਈਆਂ ਨੇ ਔਰ ਛੱਤ ਗਾਇਬ ਹੈ। ਦੋਸਤੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਜਿੱਥੇ ਵੀ ਛੁਪੇ ਖਜ਼ਾਨੇ ਨੇ, ਖਜ਼ਾਨੇ ਤੋਂ ਮੁਰਾਦ ਹੈ ਕਿ ਬਜ਼ੁਰਗਾਂ ਦੇ ਜਿਹੜੇ ਘਰ ਨੇ ਉਹ ਬਜ਼ਾਤੇ ਖੁਦ ਇੱਕ ਖਜ਼ਾਨਾ ਹੈ ਉਹਨਾਂ ਵਾਸਤੇ ਜਿਨ੍ਹਾਂ ਦੇ ਪੈਸੇ ਲੱਗੇ ਨੇ। ਇੱਥੇ ਸਾਰੇ ਪੁਰਾਣੇ ਘਰ ਹੁੰਦੇ ਸਨ। ਹੁਣ ਦੇਖੋ ਬੜੀ ਹੱਦ ਤੱਕ ਨਵੇਂ ਘਰ ਬਣ ਗਏ ਨੇ, ਲੇਕਿਨ ਅੱਜ ਵੀ ਪੁਰਾਣੇ ਘਰ ਮੌਜੂਦ ਨੇ। ਮੈਂ ਤੁਹਾਨੂੰ ਲੈ ਕੇ ਜਾਣਾ, ਤੁਸੀਂ ਵੀਡੀਓ ਨਹੀਂ ਛੱਡਣੀ, ਵੀਡੀਓ ਦੇ ਨਾਲ ਜੁੜੇ ਰਹਿਣਾ, ਵੀਡੀਓ ਦੇਖਦੇ ਰਹੋ। ਇਹ ਦੇਖੋ ਨਾ ਪੁਰਾਣੀ ਹਵੇਲੀ ਦੀ ਬਾਕੀਆਤ ਤੁਹਾਨੂੰ ਦਿਖਾ ਰਿਹਾ ਸੱਜੇ ਪਾਸੇ। ਆ ਦੇਖੋ ਛੋਟੀ ਇੱਟ, ਇਹ ਉਹੀ ਸਿਰਾਵਾਲੀ ਪਿੰਡ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਖੜਕ ਸਿੰਘ ਵਿਆਹਿਆ ਸੀ, ਯਾਨੀ ਕਿ ਖੜਕ ਸਿੰਘ ਦੀ ਬਰਾਤ ਇਸ ਪਿੰਡ 'ਚ ਆਈ ਸੀ। ਏਡੇ ਅਮੀਰ ਤਰੀਨ ਔਰ ਪਹੁੰਚੇ ਹੋਏ ਜੱਟ ਸੰਧੂ ਸਨ ਸਿੱਖ, ਜਿਨ੍ਹਾਂ ਦੇ ਇੱਥੇ ਘਰ ਸਨ। ਬਾਬਾ ਲਾਲ ਸਿੰਘ, ਉਹਦੀ ਬੇਟੀ ਸੀ ਈਸ਼ਰ ਕੌਰ ਜੀ ਦੀ ਸ਼ਾਦੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਨਾਲ। ਇਹਦੀ ਮੈਂ ਅਲੱਗ ਨਾਲ ਇੱਕ ਵੀਡੀਓ ਆਲਰੇਡੀ ਬਣਾ ਚੁੱਕਿਆ ਵਾਂ। ਤੇ ਹੁਣ ਤੁਹਾਨੂੰ ਇੱਥੇ ਪੁਰਾਣੀ ਇੱਕ ਦੋ ਹੋਰ ਹਵੇਲੀ ਹੈ, ਉਹ ਮੈਂ ਦਿਖਾਉਣ ਜਾ ਰਿਹਾ ਵਾਂ। ਬਿਲਕੁਲ ਮੈਂ ਉੱਥੇ ਪਹੁੰਚ ਚੁੱਕਿਆ ਵਾਂ, ਔਰ ਉਹ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਜਨਾਬ ਉਹ ਹਵੇਲੀ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗੀ ਹੈ। ਔਰ ਇਹ ਦੇਖੋ ਤੁਸੀਂ, ਸਾਰੇ ਪੁਰਾਣੇ ਬਾਜ਼ਾਰ ਜਿੱਥੋਂ ਦੀ ਮਸਾਂ ਦੋ ਬੰਦੇ ਹੀ ਲੰਘ ਸਕਦੇ ਨੇ। ਤੇ ਦੋਸਤੋ ਸਿਰਾਵਾਲੀ ਦੇ ਜਿਹੜਾ ਨਾ ਸਰਦਾਰ ਜਿਹੜੇ ਨੇ ਅਦਾਲਤ ਲਾਉਂਦੇ ਹੁੰਦੇ ਸਨ। ਇੱਥੇ ਉਹਨਾਂ ਨੂੰ ਮੈਜਿਸਟ੍ਰੇਟ, ਅਜ਼ਾਜ਼ੀ ਮੈਜਿਸਟ੍ਰੇਟ ਦੇ ਇਖਤਿਆਰਾਤ ਸਨ। ਇਹਨਾਂ ਦੇ ਜਿਹੜੇ ਵੱਡੇ ਨੇ ਉਹ ਨਸਲ ਦਾ ਨਸਲ, ਉਹਨਾਂ ਕੋਲ ਇਖਤਿਆਰਾਤ ਸਨ, ਔਰ ਉਹ ਫੈਸਲੇ ਕਰਦੇ ਹੁੰਦੇ ਸਨ। ਤਕਰੀਬਨ 250 ਪਿੰਡਾਂ ਦੇ ਫੈਸਲੇ ਇਸ ਪਿੰਡ ਦੇ ਵਿੱਚ ਹੁੰਦੇ ਸਨ। ਤੇ ਉਹਦੀ ਵੀ ਮੈਂ ਅਲੱਗ ਨਾਲ ਵੀਡੀਓ ਅਦਾਲਤ ਦੀ ਬਣਾ ਚੁੱਕਿਆ ਵਾਂ। ਤੇ ਇਹ ਆ ਗਈ ਵੱਡੀ ਹਵੇਲੀ।
ਇਹ ਹਵੇਲੀ ਜਿਹੜੀ ਤੰਗ ਵਾਲੀਆਂ ਦੇ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸਾਂ, ਇਹਦੇ ਵਿੱਚ ਉਤਲੀ ਮੰਜ਼ਲ ਦੇ ਜਿਹੜੀ ਉਹ 'ਚ ਫੈਮਲੀਆਂ ਆਬਾਦ ਨੇ ਤੇ ਥੱਲੇ ਜਿਹੜਾ ਨਾ ਉਹ ਸਕੂਲ ਬਣਿਆ, ਲੇਕਿਨ ਛੋਟੀ ਇੱਟ ਨਾਲ ਬਣਿਆ, ਬਹੁਤ ਹੀ ਵੱਡਾ ਆਲੀਸ਼ਾਨ ਮਹੱਲ। ਇਹ ਦੇਖੋ ਤੁਸੀਂ, ਇਹ ਲਿਖਿਆ ਵੀ ਹੈਗਾ ਇੱਥੇ ਸਕੂਲ ਦਾ ਨਾਮ, ਮੈਂ ਤੁਹਾਨੂੰ ਦਿਖਾ ਲੈਣਾ 1 ਮਿੰਟ। ਇਹ ਲਿਖਿਆ ਜੀ ਕਿ ਅਲ ਕਾਦਰੀ ਮਾਡਲ ਗਰਲਜ਼ ਹਾਈ ਸਕੂਲ, ਇਹ ਜਨਾਬ ਸਿਰਾਂ ਵਾਲੀ, ਉਰਦੂ ਦੇ ਵਿੱਚ ਲਿਖਿਆ। ਕਿਆ ਬਾਤ ਹੈ। ਇਹ ਦੇਖੋ ਤੰਗ ਗਲੀਆਂ, ਹਾਲੇ मैं ਤੁਹਾਨੂੰ जनाब ਵਿਖਾ ਲੈਣਾ इधरों थोड़ा अगे जाके ना। देखो ये क्या भी घर है, बहुत सारे इस गली ਦੇ ਵਿੱਚ ਪੁਰਾਣੇ ਘਰ ਨੇ ਔਰ ਵੱਡੇ ਵੱਡੇ ਘਰ ਨੇ ਜਿਹੜੇ ਉਸ ਦੌਰ ਦੇ ਰਈਸ ਜੱਟ ਸੰਧੂ ਸਨ। ਇਹ ਉਹਨਾਂ ਦੀਆਂ ਜਿਹੜੀਆਂ ਨੇ ਨਿਸ਼ਾਨੀਆਂ, ਉਹਨਾਂ ਦੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ। ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੇ ਕੋਈ ਇਸ ਪਿੰਡ ਦੇ ਲੋਕ ਗਏ ਨੇ ਇੰਡੀਆ ਦੇ ਵਿੱਚ ਤੇ ਉਹ ਪਛਾਣ ਲੈਣ, ਆਪਣੇ ਬਜ਼ੁਰਗਾਂ ਦੇ ਘਰ ਪਛਾਣ ਲੈਣ, ਉਹਨਾਂ ਦੀਆਂ ਨਿਸ਼ਾਨੀਆਂ ਪਛਾਣ ਲੈਣ। ਇਹ ਦੇਖੋ ਤੁਸੀਂ, ਕਿਆ ਬਾਤ ਹੈ। खिड़कियां दरवाजे सादे सिंपल जिहा काम अज भी जिहड़ा ना वो तुहानूं नज़र आ रहा। अजकल घर बनाओ तो 10 साल बाद खंडर बन जाता है। 1 मिनट अंदर की है, एक खाली कमरा पिया ते ओरिजिनल छत घड़ियां। यह स्कूल ये तो हुण स्कूल भी जिहड़ा ना मेरा ख्याल खत्म हो चुकिया, खाली कमरे पे ने जिथे कदी इस फैमिली का जिहड़ा ना ये परिवार रहिंदा हुंदा सी, उन्हां दा खानदान रहिंदा हुंदा सी, बच्चे बुढ़े सारे इस हवेली दे रहिंदे हुंदे सन। अज ये खंडरात दा मंजर पेश कर रही है। एदा आलीशान दरवाज़ा। तो दोस्तों नाल नाल वीडियो वेखो, नाल नाल चैनल नूं जरूर सबसक्राइब करो। तो मेरियां होर भी अगर तुसां वीडियो वेखणियां ने ते जेह्ड़े शहर दा नाम लिखो ते नाल मीडिया टाप लिखो तो वो जनाब तुहानूं मेरी वीडियो उस शहर के सामने आ जाएगी। अच्छा इत्थों तुहानूं एक मैं झरोका बहालना, ਇਹ मैं आ गया एक ऐसे चौक ਦੇ ਵਿੱਚ। ਇਹੋ ਜਿਹੜੀ ਹਵੇਲੀ ਤੁਹਾਨੂੰ ਅੱਗੇ ਸਕੂਲ ਵਾਲੀ ਮੈਂ ਦਿਖਾਈ ਹੈ, ਇਹ ਉਹਦਾ ਹੀ ਹਲੇ ਬਹੁਤ ਵੱਡਾ ਰਕਬਾ ਤੇ ਇਹ ਉੱਤੇ ਝਰੋਖਾ ਬੈਕ ਸਾਈਡ ਤੇ। ਓਏ ਹੋਏ ਹੋਏ, ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ। ਸਦਕੇ ਜਾਈਏ ਉਹਨਾਂ ਬਣਾਉਣ ਵਾਲਿਆਂ ਤੋਂ ਜਿਹੜਾ ਐਡਾ ਸਾਦਾ ਔਰ ਖੂਬਸੂਰਤ ਕੰਮ ਬਣਾ ਗਏ ਨੇ ਕਿ 75 ਸਾਲ ਤੇ ਹੋ ਗਏ ਨੇ ਇਸ ਹਵੇਲੀ ਨੂੰ ਉਜੜਿਆਂ, ਯਾਨੀ ਕਿ ਇਹਦੇ ਜਿਹੜੇ ਰਹਿਣ ਵਾਲੇ ਸਿੱਖ ਸਨ 75 ਸਾਲ ਹੋ ਗਏ ਇੱਥੋਂ ਟੁਰ ਗਏ ਨੇ ਤੇ ਉਸ ਤੋਂ ਪਹਿਲਾਂ ਦੀ ਕੋਈ ਤਕਰੀਬਨ 100 ਸਾਲ ਬਣੀ ਹੈ। ਇਹ ਜੇ ਪਿਆ ਸਾਰਾ ਕੁਝ, ਠੀਕ ਹੈ ਨਾ। ਇਹਦਾ ਜਿਹੜਾ ਤੁਹਾਨੂੰ ਕਿਹਾ ਸੀ ਕਿ ਮੈਂ ਹਵੇਲੀ ਤੁਹਾਨੂੰ ਵਿਖਾਲਣੀ ਹੈ, ਉਹ ਹਵੇਲੀ ਤੁਹਾਨੂੰ ਦਿਖਾ ਲੈਂਦਿਆ। ਪਿੰਡ ਸਿਰਾਂ ਵਾਲੀ, ਜ਼ਿਲ੍ਹਾ ਸਿਆਲਕੋਟ। ਸਿਰਾਂ ਵਾਲੀ ਦੀ ਮੁਕੰਮਲ ਤਾਰੀਖ ਦੀ ਵੀਡੀਓ ਮੈਂ ਆਲਰੇਡੀ ਬਣਾ ਚੁੱਕਿਆ ਵਾਂ। ਕਿਹੜੇ ਕਿਹੜੇ ਸਿੱਖ ਸਰਦਾਰ ਇੱਥੇ ਰਹਿੰਦੇ ਸਨ, ਕਿਹੜੇ ਬਾਬੇ ਨੇ ਆਬਾਦ ਕੀਤਾ ਔਰ ਆਖਰੀ ਉਹਨਾਂ ਦਾ ਚਸ਼ਮੋ ਚਰਾਗ ਕੌਣ ਸੀ, ਉਹਦਾ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੇਣਾ। ਡਿਸਕ੍ਰਿਪਸ਼ਨ ਦਾ ਅਗਰ ਨਹੀਂ ਪਤਾ ਤਾਂ ਕਿਸੇ ਨੂੰ ਪੁੱਛ ਲਿਆ ਕਰੋ ਕਿ ਯਾਰ ਡਿਸਕ੍ਰਿਪਸ਼ਨ ਕੀ ਹੁੰਦੀ ਹੈ, ਤਾਂ ਕਿ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਨਹੀਂ ਸੋਸ਼ਲ ਮੀਡੀਆ ਦਾ ਪਤਾ ਉਹਨਾਂ ਵਾਸਤੇ ਮੈਂ ਦੱਸ ਰਿਹਾ ਮੈਂ ਥੋੜ੍ਹੀ ਜਿਹੀ ਇਨਫੋਰਮੇਸ਼ਨ। ਇਹ ਦੇਖੋ ਨਾ, ਇਹ ਜਨਾਬ ਅਦਾਲਤ ਹੁੰਦੀ ਸੀ ਸਿਰਾਂ ਵਾਲੀ ਵਾਲੇ ਜਿਹੜੇ ਸਰਦਾਰ ਨੇ, ਉਹਨਾਂ ਦੀ ਅਦਾਲਤ ਸੀ 3 ਮੰਜ਼ਲਾ ਜਿਹੜੀ ਆ ਅੱਜ ਵੀ ਅਸਲੀ ਹਾਲਤ 'ਚ ਮੌਜੂਦ ਹੈਗੀ ਹੈ। ਕਿਆ ਬਾਤ ਹੈ। ਸਰਦਾਰ ਲਾਲ ਸਿੰਘ ਔਰ ਉਹਨਾਂ ਦੀ ਆਲ ਔਲਾਦ ਇਸ ਪਿੰਡ 'ਚ ਆਵਾਜ਼ ਸੀ। ਇਹ ਦਰਵਾਜ਼ਾ ਸਾਦਾ ਲੇਕਿਨ ਮਜ਼ਬੂਤ, ਜਿਹੜਾ ਕਿ ਅੱਜ ਦੇਖੋ ਅੱਜ ਦੀ ਦਿਨ ਤੱਕ ਵੀ ਇਹ ਵੱਡਾ ਦਰਵਾਜ਼ਾ ਮੌਜੂਦ ਹੈ। ਸਾਦਾ ਜੀ ਚੁਗਾਠ ਇਹਦੀ, ਮੈਂ ਤੁਹਾਨੂੰ ਥੋੜ੍ਹਾ ਅੰਦਰੋਂ ਇਹਦਾ ਵਿਊ ਦਿਖਾ ਲੈਣਾ। ਇਹ ਦੇਖੋ ਪੁਰਾਣੀ ਲੱਕੜ ਦੀ ਛੱਤ, ਘੜੀਆਂ ਪਈਆਂ ਨੇ ਉੱਤੇ ਜਨਾਬ। ਇਹ ਆ ਗਈ ਡਿਊੜੀ ਜਿਹੀ ਤੇ ਇੱਥੋਂ ਫਿਰ ਅੱਗੇ ਮਜ਼ੀਦ ਸੱਜੇ ਪਾਸੇ ਨਾਲ ਦੇਖੋ ਕਿੱਡੀ ਚੌੜੀ ਦੀਵਾਰ ਹੈ। ਅੰਦਰ ਚਲੇ ਜਾਓਗੇ ਨਾ ਜਦੋਂ ਤੇ ਉਹ ਇੱਕ ਸੱਜੇ ਪਾਸੇ ਦਰਵਾਜ਼ਾ ਹੈ। ਇਹ ਸਕੂਲ ਦੀ ਜਿਹੜੀ ਇਮਾਰਤ ਇਹਦੇ ਵਿੱਚ ਸੀ। ਇਹ ਥੱਲੇ ਦਾ ਪੋਰਸ਼ਨ, ਸਾਹਮਣੇ ਸੀੜੀਆਂ ਚੜ੍ਹ ਕੇ ਉੱਤੇ ਦਾ ਪੋਰਸ਼ਨ ਤੇ ਇੱਕ ਲੈਫਟ ਸਾਈਡ ਉੱਤੇ ਫੈਮਿਲੀ ਆਬਾਦ ਹੈ। ਇਹ ਹੁਣ ਇਹਨਾਂ ਸਾਰੀਆਂ ਦੇ ਜਿਹੜਾ ਨਾ ਮਰਦ ਕੋਈ ਨਸਲ ਮੌਜੂਦ ਹੈ, ਇਸ ਲਈ ਅਸੀਂ ਅੰਦਰ ਨਹੀਂ ਜਾ ਸਕੇ। ਫਿਲਹਾਲ ਬਾਹਰੋਂ ਹੀ ਤੁਹਾਨੂੰ ਦਿਖਾ ਰਿਹਾ, ਲੇਕਿਨ ਕਿਸੇ ਦਿਨ ਮੈਂ ਅੰਦਰ ਵੀ ਆਵਾਂਗਾ ਇਹਨਾਂ ਦੇ ਜਿਹੜੇ ਮਰਦ ਨੇ ਉਹਨਾਂ ਕੋਲ ਇਜਾਜ਼ਤ ਲੈ ਕੇ। ਤੇ ਇਹ ਜਿਹੜੀਆਂ ਹੁਣ ਟੁੱਟੀਆਂ ਸੀਟਾਂ ਪਈਆਂ ਨੇ ਇਸ ਹਵੇਲੀ ਦੇ ਬਾਹਰ, ਇਹਨਾਂ ਦਰਵਾਜ਼ਿਆਂ ਦੇ ਬਾਹਰ ਨਿਸ਼ਾਨੀਆਂ, ਇਹ ਜਨਾਬ ਅੱਜ ਵੀ ਆਪਣੇ ਉਹਨਾਂ ਮਾਲਕਾਂ ਦੀ ਇੰਤਜ਼ਾਰ ਦੇ ਵਿੱਚ ਨੇ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਸੀ ਔਰ 75 ਸਾਲ ਹੋ ਗਏ ਨੇ ਮੁੜ ਫੇਰਾ ਨਹੀਂ ਪਾਇਆ। ਰੋਸ਼ਨਦਾਨ, ਖਿੜਕੀਆਂ, ਦਰਵਾਜ਼ੇ ਸਭ ਉਦਾਸ ਬੈਠੇ ਨੇ। ਸਭ ਜਿਹੜੇ ਨੇ ਉਹ ਇਸ ਚੀਜ਼ ਦੇ ਗਵਾਹ ਨੇ ਕਿ 1947 ਨੂੰ ਕਿਸ ਤਰ੍ਹਾਂ ਇਹ ਫੈਮਲੀਆਂ ਇੱਥੋਂ ਛੱਡ ਕੇ ਤੇ ਇਹ ਦਰਵਾਜ਼ੇ ਲੰਘ ਕੇ ਤੇ ਜਈਆਂ ਗਈਆਂ ਮੁੜ ਨਹੀਂ ਆਈਆਂ। ਇਹੋ ਹੀ ਦਰਵਾਜ਼ਾ ਜਿਹੜਾ ਸਿਰਾਂ ਵਾਲੇ ਨੂੰ ਬੰਦ ਕਰਦਾ ਹੁੰਦਾ ਸੀ ਤੇ ਉਹਦੀ ਛੱਤ, ਠੀਕ ਹੈ ਜੀ। ਇਹ ਦੇ ਝਰੋਕੇ ਬਣੇ ਨੇ ਅੰਦਰ। ਯਾਦਾਂ ਹੀ ਰਹਿ ਗਈਆਂ ਦੋਸਤੋ, ਯਾਦਾਂ। ਇਨਸਾਨ ਮੁੱਕ ਗਏ, ਚੀਜ਼ਾਂ ਅੱਜ ਵੀ ਉੱਥੇ ਹੀ ਨੇ ਔਰ ਇੱਕ ਦਿਨ ਚੀਜ਼ਾਂ ਵੀ ਮੁੱਕ ਜਾਣੀਆਂ ਨੇ। ਰਹਿ ਜਾਣਾ ਸਿਰਫ ਰੱਬ ਦਾ ਨਾਂ ਜਿਹਨੇ ਸਾਨੂੰ ਸਭ ਨੂੰ ਪੈਦਾ ਕੀਤਾ। ਤੇ ਇਹ ਜਨਾਬ ਸਿਰਾਂ ਵਾਲੀ ਦਾ ਜਿਹੜਾ ਬਾਜ਼ਾਰ ਜਿੱਥੇ ਮੈਂ ਹੋ ਕੇ ਆਇਆ ਵਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਕੋਈ ਨਾ ਕੋਈ ਨਵੀਂ ਵੀਡੀਓ ਵਿਖਾਲਾਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਬਜ਼ੁਰਗ ਜਿਹੜੇ ਇੱਥੇ 1947 ਵੇਲੇ ਆਪਣਾ ਸਭ ਕੁਝ ਛੱਡ ਛਡਾ ਕੇ ਇੰਡੀਆ ਟੁਰ ਗਏ, ਇਹ ਉਹਨਾਂ ਦਾ ਇੱਕ ਸਕੈਚ ਜਿਹਾ ਬਣਿਆ ਹੈ, ਖਾਕਾ ਬਣਾਇਆ ਹੈ ਮਾਈਗ੍ਰੇਸ਼ਨ ਦਾ, ਠੀਕ ਹੈ ਜੀ। ਤੇ ਬਜ਼ੁਰਗ ਜਿਹੜੇ ਨੇ
ਉਹ ਹੁਣ ਇਸ ਪਿੰਡ ਦੇ ਪਤਾ ਨਹੀਂ ਕਿੱਥੇ ਆਬਾਦ ਹੋਣੇ ਨੇ, ਕਿੱਥੇ ਬੈਠੇ ਹੋਣੇ ਨੇ, ਯਾਦਾਂ ਰਹਿ ਗਈਆਂ, ਬੰਦੇ ਟੁਰ ਗਏ। ਐਸੀ ਛੋਟੀ ਜਿਹੀ ਵੀਡੀਓ ਕਮੈਂਟ ਕਰਕੇ ਦੱਸਣਾ ਵੀਡੀਓ कैसी लगी है। नवी वीडियो ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਤੇ ਤਬ ਤੱਕ ਲਈ ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।